ਸਲਾਮੁਅਲੈकुम मैं नदीम भट्टी ते तुसी वेख रहे हो पिंडां दे लोग। अज दी जिहड़ी वीडियो है ना बहुत सारियां चीज़ां लैके आएगी, बहुत सारियां चीज़ां सीखण नूं मिलणगीਆਂ ते जिहड़े बजुर्ग इत्थे चरवाए है ना बकरियां चारन रहे ने ਉਹ सामने बजुर्ग खड़े ने, नाले इन्हां नाल गलबात करदे आ, डिस्कस करदे आ ते नाले इन्हां नूं पुछदे आ भी तुसी किन्ने साल हो गए हो बकरियां चारदियां नूं। ਇਹ पैगंबराना पेशा आ। मैं भी ਬੱਕਰੀਆਂ ਨੂੰ ਤੇ ਭੇਡਾਂ ਨੂੰ ਬੜਾ ਪਸੰਦ ਕਰਦਾ ਔਰ ਮੇਰੀ ਬੜੀ ਖਾਹਿਸ਼ ਆ, ਮੈਂ ਅੱਗੇ ਵੀ ਫਾਰਮ ਬਣਾਇਆ ਸੀ ਤੇ ਦੁਬਾਰਾ ਮੇਰੀ ਕੋਸ਼ਿਸ਼ ਆ ਕਿ ਮੈਂ ਬੱਕਰੀਆਂ ਦਾ ਫਾਰਮ ਬਣਾਵਾਂ। ਤੇ ਅੰਬੀਆ ਦਾ ਵੀ ਇਹ ਤਰੀਕਾ ਸੀ ਕਿ ਉਹ ਭੇਡ ਬੱਕਰੀਆਂ ਦਾ ਬਹੁਤ ਜ਼ਿਆਦਾ ਕਾਰੋਬਾਰ ਕਰਦੇ ਸਨ ਤੇ ਸੁਨਨਤ ਰਸੂਲ ਵੀ ਹੈ ਤੇ ਇਸ ਕਰਕੇ ਮੈਨੂੰ ਬਹੁਤ ਪਸੰਦ ਆ। ਤੇ ਅੱਜ ਦੀ ਜਿਹੜੀ ਵੀਡੀਓ ਨਾ ਮੈਂ ਯਕੀਨੀ ਤੌਰ ਤੇ ਕਹਿ ਸਕਦਾ ਤੁਹਾਨੂੰ ਕਿ ਅੱਜ ਦੀ ਵੀਡੀਓ ਬੜੀ ਕਮਾਲ ਦੀ ਵੀਡੀਓ ਹੋਣੀ ਹੈ। ਵੀਡੀਓ ਐਂਡ ਤੱਕ ਦੇਖਣੀ ਹੈ। ਵੀਡੀਓ अच्छी लगे तो इनू लाइक शेयर जरूर करना है। तो आओ चलते हैं बजुर्गों नाले गल करते हैं तो नाले उन्हां नाल डिस्कस करते हैं कि भेड़ बकरियां दा शौक किस तरह पिया, किन्ने साल हो गए ने। तो आ जाओ चलते हैं नाले वीडियो वेखते हैं। मेरे नाल 2 साल तो नाराज सन, हर दिन मैनू मैं इत्थों दी गुजरदा हुंदा तो मैनू कहिंदे वीडियो बनाउणी है तो मैं ना वीडियो नहीं बनाई, लापरवाही कीती आ ते हुण पता नहीं किस मूँह नाल बोलदे आ। चलदे आ नाले वेखदे आ भी की करदे आ साडे नाल। आओ चलीए ते नाले उन्हां नूं जिहड़ी उन्हां दी नाराज़गी है ना उन्हां नूं खत्म करदे आ ते नाले उन्हां नाल गपशप लाउने आ। नाराज़ रहिंदे हो साडे नाल ते क्यों नाराज़गी करती है तुहां? हुण ते असीं तुहाडे कोल चल के आ गए आ ते हुण ते माफ़ी दे दिओ। नाराज़गी जी साल हो गया तुहाडे मगर फिरदिआं नूं। अच्छा तो अज आउने कल आउने, अज आउने कल आउने, ना तो साडे नाल गलबात कीती, ना तो मत्थे लगे। बल्कि साल तो साल तो उत्ते मतलब हो गया ते मैं ओदी ते सब तो पहलों मारे चाहुंदा जी, प्योमा बजाओ तुसी ते मैं माफी चाहुंदा ते अज मैं वेख लो टाइम कढ के तुहाडे कोल पहुंच गया वां ते हुण कोई गलबात करदे आ। नाले आ ठंडा पानी पीओ, आ लो फड़ो ते नाराज़गी ते खत्म करो ना एक बार। लो जी पानी बजुर्गां ने साडा पी लिया ते हुण नाराज़गी जिहड़ी है ना वो खत्म हो गई आ। ਇਹ ਦੱਸੋ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? नवां कोट नासी चक फाया जी। ਤੇ ਕਿੰਨੇ ਸਾਲ ਹੋ ਗਏ ਆ ਤੁਹਾਨੂੰ ਭੇਡ ਬੱਕਰੀਆਂ ਚਾਰਦਿਆਂ? फिर बकरियां चार दिन काफी अरसा हो गया, साडे तीसरी पीढ़ी आ गई अल्लाह च। ਮਤਲਬ 100 ਸਾਲ ਕਹਿ ਸਕਦੇ ਆ ਵੀ 100 ਸਾਲ ਹੋ 100 ਗਿਆ। साल तो मतलब उत्ते होवे दी भी कोई गल नहीं सकदे, ਹਾਂਜੀ क्योंकि साडे बाबे चारियां, साडे वड्डे चारियां, अगों असां चारियां। ਅੱਛਾ मतलब काफी अरसा हो गया चारदिआं नूं। ਤੇ ਤੁਹਾਨੂੰ ਕਿੰਨੇ ਕੁ ਸਾਲ ਹੋ ਗਏ ਆ? सानू मैं है 70-80 साल हो गए ने चारदिआं नूं। 70-80 ਸਾਲ ਹੋ ਗਏ ਤੇ ਬੱਕਰੀਆਂ ਹੀ ਚਾਰਦੇ ਰਹਿੰਦੇ ਹੋ ਤੇ ਮੈਂ ਬੱਕਰੀਆਂ। ਵੇਖਿਆ ਡੇਲੀ ਕੋਈ 15 ਤੋਂ 20 ਕਿਲੋਮੀਟਰ ਸਫ਼ਰ ਤੇ ਕਰਦੇ ਹੋਣੇ ਡੇਲੀ। ਸਫਰ ਜੀ ਅਸੀਂ ਮਿਸਾਲ 100 ਮੀਲ ਹਿਸਾਬ ਨਾਲ ਕਰ ਜਾਂਦੇ 100 ਮੀਲ ਡੇਲੀ ਕਰ ਜਾਂਦੇ ਆ। ਹਾਂ। ਹਾਂਜੀ ਉਹ ਜੀ ਇਸ ਤਰ੍ਹਾਂ ਪਈ ਜਿਵੇਂ ਕਿਸੇ ਨੇ ਆਖਿਆ ਨਾ 20 ਖੁਦ 30 ਘੁਮਿਆਰਦਾ। ਅੱਛਾ ਹਾਂ ਪਈ ਇਧਰ ਗਈ ਇਧਰ ਮੋੜੀ ਉਧਰ ਮੋੜੀ ਮਸਾ 100 ਮੀਲ ਤੋਂ ਵੱਧ ਜਾਂਦਾ। 100 ਮੀਲ ਤੋਂ ਵੀ ਵੱਧ ਜਾਂਦਾ। ਵੱਧ ਜਾਂਦਾ ਜੀ, ਵੱਧ ਜਾਂਦਾ। ਤੇ ਮਾਸ਼ਾਅੱਲਾ ਉਮਰ ਕਿੰਨੀ ਹੋ ਗਈ ਹੈ? ਉਮਰ ਜੀ ਮੇਰਾ ਖਿਆਲ 70 ਸਾਲ ਹੋਣੀ। ਨਹੀਂ 70 ਸਾਲ ਤੋਂ ਜ਼ਿਆਦਾ ਹੋ ਗਈ ਆ ਤੁਹਾਡੀ ਉਮਰ। 80-85 ਸਾਲ ਉਮਰ ਹੋ ਗਈ ਆ। 70 ਸਾਲ ਤੇ 60-65 ਸਾਲ ਦੇ ਤਕਰੀਬਨ ਤੁਹਾਨੂੰ ਭੇਡ ਬੱਕਰੀਆਂ ਚਾਰਦਿਆਂ ਹੋ ਹਾਂ ਗਿਆ। ਬੱਕਰੀਆਂ ਦੇਈਆਂ। ਇਹ ਬਜ਼ੁਰਗ ਜਿਹੜੇ ਆ ਤੁਹਾਡੇ ਨਾਲ ਬੱਕਰੀਆਂ ਚਾਰਦੇ ਕੀ ਲੱਗਦੇ ਆਪਣੇ? ਇਹ ਮੇਰਾ ਜੀ ਨਾਲ ਮਸੇਰ ਨਾਲ ਚਾਚੇ ਦਾ ਭਾਈ ਆ। ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਹੋ, ਪਾਕਿਸਤਾਨ ਦੇ ਹੀ ਜਾਂ ਹਿੰਦੁਸਤਾਨ ਚੋਂ ਆਏ ਹੋ ਤੁਸੀਂ? ਨਹੀਂ ਪਾਕਿਸਤਾਨ ਦੇ ਰਹਿਣ ਵਾਲੇ। ਤੁਹਾਡੇ ਵੱਡੇ ਵੀ ਇੱਥੋਂ ਦੇ, ਤੁਸੀਂ ਵੀ ਇੱਥੋਂ ਦੇ ਤੇ ਪਾਕਿਸਤਾਨ ਬਣਨ ਤੋਂ ਪਹਿਲੋਂ ਦੇ ਤੁਸੀਂ? ਹਾਂਜੀ ਹਾਂਜੀ। ਅੱਛਾ ਇਹ ਦੱਸੋ ਵੀ ਆ ਜਿਹੜਾ ਆਪਣਾ ਭੇਡ ਬੱਕਰੀਆਂ ਦਾ ਕਾਰੋਬਾਰ ਕਰਦੇ ਹੋ ਸਾਲ ਚੇਰ ਚ ਕਿੰਨੇ ਕੁ ਪੈਸੇ ਕਮਾ ਲੈਂਦੇ ਹੋ? ਵੈਸੇ ਜੀ ਜਿਹੜਾ 19 ਸਕੋਰ ਦਾ ਨਾ ਬੰਦਾ ਅਸੀਂ ਸਾਡੇ ਨੂੰ ਉਹ ਵੀ ਨਹੀਂ ਲੱਗ ਸਕਦਾ। 19 ਸਕੇਲ ਦਾ ਬੰਦਾ ਵੀ ਉਹ ਤੁਹਾਡੇ ਨਹੀਂ ਲੱਗ ਸਕਦਾ। ਅੱਛਾ ਅੱਛਾ। ਹਾਂ ਅੱਛਾ ਇਹ ਦੱਸੋ ਜਦੋਂ ਤੁਸੀਂ ਬੱਕਰੀਆਂ ਲੈ ਕੇ ਆਉਂਦੇ ਇੰਨਾ ਸਫ਼ਰ ਕਰਦੇ ਹੋ ਡੇਲੀ ਤੇ ਸਿਹਤ ਥਕਾਵਟ ਨਹੀਂ ਹੁੰਦੀ? ਨਾ ਬਿਲਕੁਲ ਘੋੜੇ ਵਰਗੇ ਅੱਲਾ ਚ। ਅਸੀਂ ਮਾਲ ਦੇ ਮਗਰ ਖੁਸ਼ ਰਹਿੰਦੇ ਆ, ਖੁਸ਼ ਖੁਸ਼ਹਾਲ ਵਿੱਚ। ਤੇ ਦੁੱਧ ਵੀ ਇਹਨਾਂ ਦਾ ਹੀ ਪੀਂਦੇ ਹੋ? ਦੁੱਧ ਮੱਝਾਂ ਰੱਖੀਆਂ ਇਹਨਾਂ ਦੇ ਵੀ ਪੀਨੇ ਆ, ਮੱਝਾਂ ਦੇ ਪੀਨੇ ਇਹਨਾਂ ਦੇ ਵੀ ਚੋਈਦਾ ਬਾਕੀ ਦੇ ਨਾਲ ਦੁੱਧ। ਇਹ ਮਾਸ਼ਾਅੱਲਾ ਤੁਹਾਡਾ ਇੰਨਾ ਤਜਰਬਾ ਤੇ ਜੇ ਕੋਈ ਇਹ ਜਾਨਵਰ ਢਿੱਲਾ ਮੱਠਾ ਵੀ ਹੋ ਜਾਂਦਾ ਹੋਣਾ ਤੇ ਤੁਸੀਂ ਆਪ ਹੀ ਉਹਦਾ ਇਲਾਜ ਮੁਆਲਜਾ ਕਰ ਲੈਂਦੇ ਹਾਂ ਹੋਣੇ? ਕਿਸੇ ਆਪ ਵੀ ਕਰ ਲੈਣੇ, ਡਾਕਟਰ ਕੋਲ ਵੀ ਜਾਣਾ ਪਵੇ ਚੱਲ ਜਾਂਦੇ ਬਾਈ ਮਾਰ। ਲੋ ਜੀ ਬਜ਼ੁਰਗਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਤੇ ਇਹਨਾਂ ਦੀ ਉਮਰ ਜਿਹੜੀ ਆ ਨਾ ਉਹ ਇਹ ਪਾਕਿਸਤਾਨ ਬਣਨ ਤੋਂ ਪਹਿਲੋਂ ਦੇ ਨੇ ਤੇ ਇਹਨਾਂ ਨੂੰ ਐਗਜ਼ੈਕਟ ਉਮਰ ਦਾ ਨਹੀਂ ਪਤਾ ਜਿਹੜਾ ਵੀ ਇੰਨੇ ਸਾਲ ਹੋ ਗਈ ਆ। ਤੇ ਬਹਰਹਾਲ ਮੈਂ ਇਹਨਾਂ ਨੂੰ ਵੇਖਿਆ ਕਿ ਮਾਸ਼ਾਅੱਲਾ
ਤੰਦਰੁਸਤ ਨੇ, ਦੋਵੇਂ ਬਜ਼ੁਰਗ ਬੜੇ ਤੰਦਰੁਸਤ ਨੇ ਤੇ ਫਿੱਟ ਨੇ ਤੇ ਇਨਸ਼ਾਅੱਲਾ ਅੱਲਾਹ ਪਾਕ ਇਹ ਅੱਲਾ ਦੀ ਰਹਿਮਤ ਨਾਲ, ਨਬੀ ਪਾਕ ਦੇ ਸਦਕੇ ਨਾਲ। ਸਦਕੇ ਨਾਲ। ਤੇ ਤੁਸੀਂ ਪਾਣੀ ਛਾਣੀ ਨਹੀਂ ਆਪਣੇ ਕੋਲ ਰੱਖਿਆ, ਤੇ ਪਾਣੀ ਛਾਣੀ ਦਾ ਕਿੱਦਾਂ ਤੁਸੀਂ ਆਪਣਾ ਗੁਜ਼ਾਰਾ ਕਰਦੇ ਜਦੋਂ ਤੁਸੀਂ ਇੱਥੇ ਬਾਹਰ ਆਉਂਦੇ ਹੋ? ਪਾਣੀ ਕਿੱਥੋਂ ਪੀਂਦੇ ਹੋ? ਪਾਣੀ ਜੀ ਅਸੀਂ ਪੀਨੇ ਆ ਨਹਿਰ ਤੋਂ ਲੱਭ ਜੇ ਤਾਂ, ਖਾਲ ਤੋਂ ਲੱਭ ਜੇ, ਨਲਕੇ ਤੋਂ ਲੱਭ ਜੇ ਤਾਂ, ਘਰੋਂ ਲੱਭ ਜੇ ਤਾਂ, ਮਿਸਾਲ ਜਿੱਥੋਂ ਵੀ ਲੱਭ ਜੇ ਅਸੀਂ ਪੀਂਦੇ ਨੇ, ਮਤਲਬ ਕੋਲ ਨਹੀਂ ਰੱਖਦੇ। ਬਾਹਰ ਦਾ ਗਰਮ ਪਾਣੀ ਜਿਹੜਾ ਉਹ ਤੁਹਾਨੂੰ ਮਾਫਕ ਆ, ਤੇ ਘਰ ਜਦੋਂ ਜਾਂਦੇ ਹੋ ਕੂਲਰ ਦਾ ਠੰਡਾ ਪਾਣੀ ਜਾਂ ਫਰਿੱਜ ਦਾ ਪਾਣੀ ਪੀਂਦੇ ਹੋ, ਤੇ ਉਹਦੇ ਨਾਲ ਫਿਰ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ? ਸਾਡੇ ਉਹਨੇ ਜੀ ਮਾਫ ਠੰਡਾ ਪਾਣੀ, ਠੰਡਾ ਪਾਣੀ ਤੁਹਾਨੂੰ ਮਾਫਕ ਹੀ ਨਹੀਂ ਆਉਂਦਾ, ਪੀਂਦੇ ਨਹੀਂ? ਅਸੀਂ ਗਰਮ ਪਾਣੀ ਪੀਂਦੇ। ਗਰਮ ਪਾਣੀ ਪੀਂਦੇ ਹੋ, ਇਹਦੀ ਇਸੇ ਵਜ੍ਹਾ ਤੋਂ ਤੁਸੀਂ ਮਾਸ਼ਾਅੱਲਾ ਫਿੱਟ ਵੀ ਜੋ, ਤੰਦਰੁਸਤ ਹੋ, ਔਰ 80-85 ਸਾਲ ਦੀ ਉਮਰ 'ਚ ਵੀ ਅਲਹਮਦੁਲਿਲਾ ਤੁਸੀਂ ਡੇਲੀ ਕਾਫੀ ਸਫ਼ਰ ਕਰਕੇ ਘਰ ਜਾਂਦੇ ਹੋ, ਤੇ ਇਹੋ ਹੀ ਤੁਹਾਡੀ ਤੰਦਰੁਸਤੀ ਦਾ ਰਾਜ਼ ਆ, ਇਹੋ ਹੀ ਤੁਹਾਡੀ ਸਿਹਤ ਦਾ ਰਾਜ਼ ਆ। ਹਾਂਜੀ ਹਾਂਜੀ। ਤੇ ਮੈਂ ਆਪਣੇ ਵੇਖਣ ਵਾਲਿਆਂ ਨੂੰ ਵੀ, ਚਾਹਣ ਵਾਲਿਆਂ ਨੂੰ ਵੀ ਇਹੋ ਹੀ ਕਹਾਂਗਾ, ਪੇਸ਼ਾ ਕੋਈ ਵੀ ਹੁੰਦਾ ਆ, ਲੇਕਿਨ ਆ ਜਿਹੜਾ ਭੇਡ ਬੱਕਰੀ ਜਿਹੜੀ ਹੈ ਨਾ, ਇਹ ਮੈਨੂੰ ਆਪ ਬੜਾ ਪਸੰਦ ਆ। ਮੈਨੂੰ ਵੀ ਇਹ ਪੈਗੰਬਰਾਨਾ ਪੇਸ਼ਾ ਹੈ ਤੇ ਮੈਨੂੰ ਵੀ ਬਹੁਤ ਪਸੰਦ ਆ, ਤੇ ਮੇਰਾ ਜਿਹੜਾ ਨਾ ਫੇਵਰਟ ਇਹੀ ਪੇਸ਼ਾ ਵਾ। ਤੇ ਇਹ ਤੋਂ ਭੇਡਾਂ ਬੱਕਰੀਆਂ ਚਾਰ ਕੇ ਬਾਲ ਵੀ ਵਿਆਹ, ਸਾਰਾ ਕੁਝ ਕੀਤਾ, ਪੜ੍ਹਾਏ ਵੀ ਆ, ਪੜ੍ਹਾਏ ਵੀ ਆ, ਬਾਹਰ ਵੀ ਕਲਾਏ ਆ। ਲਓ ਜੀ, ਬਜ਼ੁਰਗਾਂ ਦੱਸਿਆ ਕਿ ਹਰ ਕੰਮ ਇਹਨਾਂ ਤੋਂ ਹੀ ਕੀਤਾ, ਤੇ ਮਾਸ਼ਾਅੱਲਾ ਦਾਦਾ ਬੱਚੇ ਵੀ ਪੜ੍ਹਾਏ ਨੇ ਇਨਸ਼ਾਅੱਲਾ। ਤੇ ਇਹ ਜਿਹੜੀਆਂ ਭੇਡਾਂ ਨੇ ਆਪਣੇ ਕੋਲ ਜਦੋਂ ਗਿਣਤੀ ਕਰਦੇ ਹੋ ਸ਼ਾਮ ਨੂੰ ਜਾ ਕੇ, ਕਿੱਦਾਂ ਪਤਾ ਲੱਗਦਾ ਵੀ ਆ ਮੇਰੀਆਂ ਭੇਡਾਂ ਤੇ ਦੂਸਰੇ ਦੀਆਂ ਭੇਡਾਂ? ਉਹ ਆਪਣੀ ਦੇਣੇ, ਮੈਂ ਆਪਣੀ ਦੇਣੇ। ਅੱਛਾ, ਟੋਟਲ ਕਿੰਨੀਆਂ ਭੇਡਾਂ ਦੋਵਾਂ ਕੋਲ ਆਪਣੇ? ਟੋਟਲ ਮੈਂ 150 ਹੋਣੀ। 150 ਭੇਡ ਆ ਜੀ ਇਹਨਾਂ ਦੇ ਕੋਲ। ਚਲੋ ਜੀ, ਅੱਲਾਹ ਤੁਹਾਨੂੰ ਸਿਹਤ ਦੇਵੇ, ਤੰਦਰੁਸਤੀ ਦੇ, ਤੇ ਮਜ਼ੀਦ ਇਸਤਕਾਮਤ ਦੇਵੇ। ਤੁਸੀਂ ਆਪਣਾ ਰੋਜ਼ੀ ਦਾ ਵਸੀਲਾ ਜਿਹੜਾ ਬਣਾਇਆ ਇਹ ਬਣਿਆ ਰਵੇ, ਤੇ ਹੁਣ ਗਿਲਾ ਸ਼ਿਕਵਾ ਜਿਹੜਾ